ਅਗਲੀ ਜਿਹੜੀ ਫਿਰ ਅਸੀਂ ਗੱਲ ਕਰਦੇ ਜਾਈਏ ਰੁਪਈਆ ਧੜਾ ਧੜ ਆਪਣੀ ਕੀਮਤ ਜਿਹੜੀ ਉਹ ਖੋ ਰਿਹਾ ਹੈਗਾ ਆ, ਉਹ ਡਿੱਗਦਾ ਜਾ ਰਿਹਾ ਆ। ਮੰਡੇ ਨੂੰ ਅੱਜ ਜਦ ਹੋਏ ਆ ਕਹਿੰਦੇ ਵੀ ਆਲ ਟਾਈਮ ਲੋ $96 ਤੇ 20 ਪੈਸੇ ਦੇ ਉੱਤੇ $1 ਦੇ ਮੁਕਾਬਲੇ ਜਿਹੜਾ ਉਹ ਪਹੁੰਚ ਚੁੱਕਾ ਹੈਗਾ ਆ। ਸੋ ਜਦੋਂ ਤੋਂ ਹਰਜੋਤ ਸਿੰਘ ਜੀ ਇਰਾਨ ਦੀ ਲੜਾਈ ਸ਼ੁਰੂ ਹੋਈ ਆ 5.5% ਰੁਪਈਏ ਦੇ ਵਿੱਚ ਗਿਰਾਵਟ ਹੋਰ ਆ ਚੁੱਕੀ ਹੈਗੀ ਆ। ਸੋ ਕਹਿੰਦੇ ਵੀ ਪਿਛਲੇ ਹਫ਼ਤੇ ਜਿਹੜੀ ਇੰਡੀਆ ਦਾ ਰੁਪਈਆ ਆ ਉਹ $96 ਨੂੰ ਪਾਰ ਜਿਹੜਾ ਉਹ ਕਰ ਗਿਆ ਸੀਗਾ। ਫਿਰ ਫਰਾਈਡੇ ਨੂੰ ਇਹ $96 14 ਪੈਸੇ ਤੇ ਪਹੁੰਚਿਆ ਤੇ ਅੱਜ ਹੋਰ ਵੀ ਠਾਂ ਜਿਹੜਾ ਉਹ ਜਾਂਦਾ ਹੋਇਆ $96 ਤੇ 20 ਪੈਸੇ ਦੇ ਉੱਤੇ ਪਹੁੰਚ ਗਿਆ ਆ। ਅੱਜ ਜਿਹੜਾ ਕੱਚੇ ਤੇਲ ਦੀ ਕੀਮਤ ਆ ਹਰਜੋਤ ਸਿੰਘ ਜੀ $111 ਬੈਰਲ ਨੂੰ ਜਿਹੜੀ ਉਹ ਪਹੁੰਚ ਗਈ ਆ। ਯੂਏਈ ਦੇ ਜਿਹੜੇ ਨਿਊਕਲੀਅਰ ਪਲਾਂਟ ਦੇ ਨਜ਼ਦੀਕ ਜਿਹੜੇ ਡਰੋਨ ਅਟੈਕ ਆ ਉਸ ਨੇ ਇੱਕ ਵਾਰੀ ਫੇਰ ਖਤਰਾ ਜਿਹੜਾ ਕਹਿ ਲਓ ਤੇ ਲੋਕਾਂ ਦੇ ਵਿੱਚ ਜਿਹੜੀ ਫਿਕਰਮੰਦੀ ਆ, ਮੁਲਕਾਂ ਦੇ ਵਿੱਚ ਜਿਹੜੀ ਫਿਕਰਮੰਦੀ ਆ ਉਹ ਵਧਾ ਦਿੱਤੀ ਹੈਗੀ ਆ। ਸੋ ਹਰਜੋਤ ਸਿੰਘ ਜੀ ਟਰੰਪ ਹੁਣਾਂ ਨੇ ਆਲਰੇਡੀ ਜਿੱਦਾਂ ਆਪਾਂ ਪਹਿਲਾਂ ਖਬਰਾਂ 'ਚ ਦੱਸਿਆ ਵੀ ਚੇਤਾਵਨੀ ਦਿੱਤੀ ਆ, ਫਿਰ ਧਮਕੀ ਦਿੱਤੀ ਆ ਵੀ ਇਰਾਨ ਦੇ ਉਲਟ ਆਉਂਦੀਆਂ ਜਿਹੜੀ ਦਿਨਾਂ ਦੇ ਵਿੱਚ ਉਹ ਮਿਲਟਰੀ ਆਪਸ਼ਨਸ ਦੁਬਾਰਾ ਜਿਹੜੀਆਂ ਉਹ ਸ਼ੁਰੂ ਕਰ ਸਕਦੇ ਆ। ਅਜੇ ਗੱਲਬਾਤ ਜਿਹੜੀ ਉਹ ਚੱਲ ਰਹੀ ਹੈਗੀ ਆ। ਪਰ ਇਸੇ ਦਰਮਿਆਨ ਜਿਹੜਾ ਰੁਪਈਆ ਆ, ਜਿੱਥੇ ਤੁਸੀਂ ਆਪਾਂ ਪਹਿਲਾਂ ਦੱਸਿਆ ਵੀ LPG ਤੇਲ ਦੀਆਂ ਕੀਮਤਾਂ ਦੇ ਵਿੱਚ ਤੇਲ ਦੀ ਜਿਹੜੀ ਕਹਿ ਲਓ ਵੀ ਡਿਮਾਂਡ ਸਪਲਾਈ ਆ ਉਸ ਦੇ ਵਿੱਚ ਬਹੁਤ ਜ਼ਿਆਦਾ ਫਰਕ ਪਿਆ ਆ। ਇੰਡੀਆ ਦੀ ਜਿਹੜੀ ਮੈਕਰੋ ਇਕਨੋਮਿਕ ਆਊਟਲੁੱਕ ਆ ਉਹ ਕਹਿੰਦੇ ਵੀ ਵਰੀਸਮ ਹੈ ਇਸ ਟਾਈਮ, ਉਹਨਾਂ ਦੀ ਫਿਕਰਮੰਦੀ ਜਿਹੜੀ ਉਹ ਲਗਾਤਾਰ ਵੱਧ ਰਹੀ ਹੈਗੀ ਆ। ਜੀਓਪੋਲੀਟੀਕਲ ਅਨਸਰਟਨਟੀ ਨੇ ਤੇ ਇੰਡੀਆ ਦੇ ਜਿਹੜੇ ਰੁਪਈਏ ਦੇ ਉੱਤੇ ਖਾਸਾ ਜਿਹੜਾ ਉਹ ਅਸਰ ਪਾ ਦਿੱਤਾ ਹੈਗਾ ਆ। ਸੋ ਇਹ $96 ਤੋਂ ਵੱਧਦਾ $100 ਤੱਕ ਪਹੁੰਚ ਜਾਊਗਾ। ਇਸ ਦੇ ਬਾਰੇ ਜਿਹੜੇ ਅਜੇ ਆਪਾਂ ਕੁਛ ਕਿਹਾ ਨਹੀਂ ਜਿਹੜਾ ਉਹ ਜਾ ਸਕਦਾ। 2000 ਜੇ ਤੁਸੀਂ ਹਰਜੋਤ ਸਿੰਘ ਜੀ 20 ਸਾਲ ਪਹਿਲਾਂ ਜੇ ਦੇਖਿਆ ਜਾਵੇ 2006 ਦੇ ਵਿੱਚ 6-7 ਚ ਇਹ 40-42 ਰੁਪਈਆਂ ਦੇ ਉੱਤੇ ਜਿਹੜਾ ਉਹ ਹੁੰਦਾ ਸੀਗਾ $1 ਦੀ ਜਿਹੜੀ ਕੀਮਤ। ਪਰ ਜਦੋਂ ਤੋਂ ਮੋਦੀ ਸਾਹਿਬ ਆਏ ਆ ਉਦੋਂ ਤੋਂ ਰੁਪਈਆ ਹੌਲੀ ਥੱਲੇ ਨੂੰ ਖਿਸਕਦਾ ਜਿਹੜਾ ਉਹ ਜਾ ਕੇ ਉਸਨੇ ਨਵਾਂ ਰਿਕਾਰਡ ਜਿਹੜਾ ਉਹ ਬਣਾਇਆ ਆ। $96 ਤੇ 20 ਪੈਸੇ ਦੀ ਜਿਹੜੀ ਆ ਕੀਮਤ ਆ ਉਹ ਇਸ ਟਾਈਮ $1 ਦੀ ਹੋ ਚੁੱਕੀ ਹੈਗੀ ਆ। ਅਗਲੀ ਜਿਹੜੀ ਫਿਰ ਅਸੀਂ ਗੱਲ ਕਰਦੇ ਜਾਈਏ ਰੁਪਈਆ ਧੜਾ ਧੜ ਆਪਣੀ ਕੀਮਤ ਜਿਹੜੀ ਉਹ ਖੋ ਰਿਹਾ ਹੈਗਾ ਆ, ਉਹ ਡਿੱਗਦਾ ਜਾ ਰਿਹਾ ਆ। ਮੰਡੇ ਨੂੰ ਅੱਜ ਜਦ ਹੋਏ ਆ ਕਹਿੰਦੇ ਵੀ ਆਲ ਟਾਈਮ ਲੋ $96 ਤੇ 20 ਪੈਸੇ ਦੇ ਉੱਤੇ $1 ਦੇ ਮੁਕਾਬਲੇ ਜਿਹੜਾ ਉਹ ਪਹੁੰਚ ਚੁੱਕਾ ਹੈਗਾ ਆ। ਸੋ ਜਦੋਂ ਤੋਂ ਹਰਜੋਤ ਸਿੰਘ ਜੀ ਇਰਾਨ ਦੀ ਲੜਾਈ ਸ਼ੁਰੂ ਹੋਈ ਆ 5.5% ਰੁਪਈਏ ਦੇ ਵਿੱਚ ਗਿਰਾਵਟ ਹੋਰ ਆ ਚੁੱਕੀ ਹੈਗੀ ਆ। ਸੋ ਕਹਿੰਦੇ ਵੀ ਪਿਛਲੇ ਹਫ਼ਤੇ ਜਿਹੜੀ ਇੰਡੀਆ ਦਾ ਰੁਪਈਆ ਆ ਉਹ $96 ਨੂੰ ਪਾਰ ਜਿਹੜਾ ਉਹ ਕਰ ਗਿਆ ਸੀਗਾ। ਫਿਰ ਫਰਾਈਡੇ ਨੂੰ ਇਹ $96 14 ਪੈਸੇ ਤੇ ਪਹੁੰਚਿਆ ਤੇ ਅੱਜ ਹੋਰ ਵੀ ਠਾਂ ਜਿਹੜਾ ਉਹ ਜਾਂਦਾ ਹੋਇਆ $96 ਤੇ 20 ਪੈਸੇ ਦੇ ਉੱਤੇ ਪਹੁੰਚ ਗਿਆ ਆ। ਅੱਜ ਜਿਹੜਾ ਕੱਚੇ ਤੇਲ ਦੀ ਕੀਮਤ ਆ ਹਰਜੋਤ ਸਿੰਘ ਜੀ $111 ਬੈਰਲ ਨੂੰ ਜਿਹੜੀ ਉਹ ਪਹੁੰਚ ਗਈ ਆ। ਯੂਏਈ ਦੇ ਜਿਹੜੇ ਨਿਊਕਲੀਅਰ ਪਲਾਂਟ ਦੇ ਨਜ਼ਦੀਕ ਜਿਹੜੇ ਡਰੋਨ ਅਟੈਕ ਆ ਉਸ ਨੇ ਇੱਕ ਵਾਰੀ ਫੇਰ ਖਤਰਾ ਜਿਹੜਾ ਕਹਿ ਲਓ ਤੇ ਲੋਕਾਂ ਦੇ ਵਿੱਚ ਜਿਹੜੀ ਫਿਕਰਮੰਦੀ ਆ, ਮੁਲਕਾਂ ਦੇ ਵਿੱਚ ਜਿਹੜੀ ਫਿਕਰਮੰਦੀ ਆ ਉਹ ਵਧਾ ਦਿੱਤੀ ਹੈਗੀ ਆ। ਸੋ ਹਰਜੋਤ ਸਿੰਘ ਜੀ ਟਰੰਪ ਹੁਣਾਂ ਨੇ ਆਲਰੇਡੀ ਜਿੱਦਾਂ ਆਪਾਂ ਪਹਿਲਾਂ ਖਬਰਾਂ 'ਚ ਦੱਸਿਆ ਵੀ ਚੇਤਾਵਨੀ ਦਿੱਤੀ ਆ, ਫਿਰ ਧਮਕੀ ਦਿੱਤੀ ਆ ਵੀ ਇਰਾਨ ਦੇ ਉਲਟ ਆਉਂਦੀਆਂ ਜਿਹੜੀ ਦਿਨਾਂ ਦੇ ਵਿੱਚ ਉਹ ਮਿਲਟਰੀ ਆਪਸ਼ਨਸ ਦੁਬਾਰਾ ਜਿਹੜੀਆਂ ਉਹ ਸ਼ੁਰੂ ਕਰ ਸਕਦੇ ਆ। ਅਜੇ ਗੱਲਬਾਤ ਜਿਹੜੀ ਉਹ ਚੱਲ ਰਹੀ ਹੈਗੀ ਆ। ਪਰ ਇਸੇ ਦਰਮਿਆਨ ਜਿਹੜਾ ਰੁਪਈਆ ਆ, ਜਿੱਥੇ ਤੁਸੀਂ ਆਪਾਂ ਪਹਿਲਾਂ ਦੱਸਿਆ ਵੀ LPG ਤੇਲ ਦੀਆਂ ਕੀਮਤਾਂ ਦੇ ਵਿੱਚ ਤੇਲ ਦੀ ਜਿਹੜੀ ਕਹਿ ਲਓ ਵੀ ਡਿਮਾਂਡ ਸਪਲਾਈ ਆ ਉਸ ਦੇ ਵਿੱਚ ਬਹੁਤ ਜ਼ਿਆਦਾ ਫਰਕ ਪਿਆ ਆ। ਇੰਡੀਆ ਦੀ ਜਿਹੜੀ ਮੈਕਰੋ ਇਕਨੋਮਿਕ ਆਊਟਲੁੱਕ ਆ ਉਹ ਕਹਿੰਦੇ ਵੀ ਵਰੀਸਮ ਹੈ ਇਸ ਟਾਈਮ, ਉਹਨਾਂ ਦੀ ਫਿਕਰਮੰਦੀ ਜਿਹੜੀ ਉਹ ਲਗਾਤਾਰ ਵੱਧ ਰਹੀ ਹੈਗੀ ਆ। ਜੀਓਪੋਲੀਟੀਕਲ ਅਨਸਰਟਨਟੀ ਨੇ ਤੇ ਇੰਡੀਆ ਦੇ ਜਿਹੜੇ ਰੁਪਈਏ ਦੇ ਉੱਤੇ ਖਾਸਾ ਜਿਹੜਾ ਉਹ ਅਸਰ ਪਾ ਦਿੱਤਾ ਹੈਗਾ ਆ। ਸੋ ਇਹ $96 ਤੋਂ ਵੱਧਦਾ $100 ਤੱਕ ਪਹੁੰਚ ਜਾਊਗਾ। ਇਸ ਦੇ ਬਾਰੇ ਜਿਹੜੇ ਅਜੇ ਆਪਾਂ ਕੁਛ ਕਿਹਾ ਨਹੀਂ ਜਿਹੜਾ ਉਹ ਜਾ ਸਕਦਾ। 2000 ਜੇ ਤੁਸੀਂ ਹਰਜੋਤ ਸਿੰਘ ਜੀ 20 ਸਾਲ ਪਹਿਲਾਂ ਜੇ ਦੇਖਿਆ ਜਾਵੇ 2006 ਦੇ ਵਿੱਚ 6-7 ਚ ਇਹ 40-42 ਰੁਪਈਆਂ ਦੇ ਉੱਤੇ ਜਿਹੜਾ ਉਹ ਹੁੰਦਾ ਸੀਗਾ $1 ਦੀ ਜਿਹੜੀ ਕੀਮਤ। ਪਰ ਜਦੋਂ ਤੋਂ ਮੋਦੀ ਸਾਹਿਬ ਆਏ ਆ ਉਦੋਂ ਤੋਂ ਰੁਪਈਆ ਹੌਲੀ ਥੱਲੇ ਨੂੰ ਖਿਸਕਦਾ
ਖਿਸਕਦਾ ਜਿਹੜਾ ਉਹ ਜਾ ਕੇ ਉਸਨੇ ਨਵਾਂ ਰਿਕਾਰਡ ਜਿਹੜਾ ਉਹ ਬਣਾਇਆ ਆ। 96 ਰੁਪਈਏ ਤੇ 20 ਪੈਸੇ ਦੀ ਜਿਹੜੀ ਆ ਕੀਮਤ ਆ ਉਹ ਇਸ ਟਾਈਮ $1 ਦੀ ਹੋ ਚੁੱਕੀ ਹੈਗੀ।